AB5 ਨੂੰ ਲੈ ਕੇ ਕੁਝ ਹੋਰ ਅਪਡੇਟਸ ਜਿਹੜੀਆਂ ਉਹ ਆਈਆਂ ਹੈਗੀਆਂ ਆ। ਇਹ ਮਸਲਾ ਲੱਗਦਾ ਨਹੀਂ ਅਜੇ ਕਿਤੇ ਜਲਦੀ ਠੰਡਾ ਹੋਊਗਾ। ਬਿਲਕੁਲ AB5 ਦੇ ਵਿੱਚ ਨਾ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ, ਕਿਉਂਕਿ ਜਿਹੜੀ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਸੀ ਉਹਨਾਂ ਦੇ ਵੱਲੋਂ ਜਿਹੜਾ ਇਹ ਫਾਈਟ ਕੀਤਾ ਗਿਆ ਆ, ਉਹ ਕੀਤਾ ਗਿਆ ਇੱਕ ਜਿਹੜਾ 4FA ਲਾ ਜਿਹੜਾ ਹੈਗਾ ਉਹਦੇ ਉੱਤੇ F4A ਜੀ। ਸੋ ਉਹਨੂੰ ਬੇਸਿਸ ਰੱਖ ਕੇ ਇਹਦੇ ਤੇ ਫਾਈਟ ਕੀਤੀ ਗਈ ਸੀਗੀ। ਤੇ 2021 ਦੇ ਵਿੱਚ ਟਰਾਈ ਕੀਤੀ ਸੀਗੀ ਓਇਡਾ ਨੇ ਇਹਦੇ ਵਿੱਚ ਇੰਟਰਵੀਨ ਕਰਨ ਦੀ। ਡਿਫਰੈਂਟ ਆਰਗੂਮੈਂਟ ਸੀ, ਡਿਫਰੈਂਟ ਬੇਸਿਸ ਦੇ ਉੱਤੇ ਆਰਗੂਮੈਂਟ ਸੀਗੀ। ਉਹਨਾਂ ਦੇ ਵੱਲੋਂ ਜਿਹੜਾ ਹੈਗਾ ਉਹ ਹੈਗਾ ਡੋਰਮੈਂਟ ਕਾਮਰਸ ਕਲੌਜ਼, ਜਿਹੜਾ ਉਹਦੇ ਉੱਤੇ ਗੱਲ ਉਹਨਾਂ ਨੇ ਕਰਨੀ ਚਾਹੀ ਸੀਗੀ। ਪਰ ਉੱਥੇ 2021 2021 ਦੇ ਵਿੱਚ ਜਿਹੜੀ ਉਹਨਾਂ ਨੇ ਸੌਟ ਕੀਤੀ ਸੀਗੀ ਕਿ ਅਸੀਂ ਇੰਟਰਵੀਨ ਕਰਨਾ ਕੇਸ ਦੇ ਵਿੱਚ, ਉਹ ਡਿਨਾਈ ਕਰ ਦਿੱਤਾ ਸੀਗਾ ਕੋਰਟ ਨੇ ਉਦੋਂ। ਤੇ ਹੁਣ ਆਣ ਕੇ ਫਿਰ ਦੁਬਾਰਾ ਉਹਨਾਂ ਨੇ ਟਰਾਈ ਕਰ ਰਹੇ ਕਿ ਜੇ ਇਹਦੇ ਵਿੱਚ ਉਹਨਾਂ ਨੂੰ ਮਤਲਬ ਕਿ ਐਂਟਰੀ ਦਿੱਤੀ ਜਾਵੇ ਇਸ ਕੇਸ ਦੇ ਵਿੱਚ, ਜਿਹੜੀ ਕਿ ਕੋਰਟ ਵੱਲੋਂ ਪਹਿਲਾਂ ਹੀ ਡਿਨਾਈ ਕੀਤੀ ਜਾ ਚੁੱਕੀ ਆ। ਤੇ ਹੁਣ ਵੀ ਜਿਹੜਾ ਸਟੇਟ ਆਫ ਕੈਲੀਫੋਰਨੀਆ ਹੈ ਉਹਨਾਂ ਨੇ ਆਪਣਾ ਮੋਸ਼ਨ ਦਾਖਲ ਕਰਦੇ ਕਿਹਾ ਕਿ ਬਹੁਤ ਲੇਟ ਹੋ ਚੁੱਕਾ ਆ, ਵੀ ਜਿਹੜੀ ਟਾਈਮ ਗਾਈਡਲਾਈਨ ਹੁੰਦੀ ਆ ਉਹ ਵੀ ਐਕਸਪਾਇਰ ਹੋ ਚੁੱਕੀ ਆ। ਤੇ ਉਸਦੇ ਨਾਲ ਜਿਹੜਾ ਆ ਕਿ ਹੁਣ ਇਹਦਾ ਫੈਸਲਾ ਜਿਹੜਾ ਆ ਉਹ ਇੱਕ ਤਰਫਾ ਹੋਇਆ ਆ। ਪਰ ਡੈਫੀਨੇਟਲੀ ਜਿਹੜੀ ਹੁਣ ਅੱਗੇ ਕੰਮ ਚੱਲਣਾ ਹੈਗਾ ਉਹਦੇ ਵਿੱਚ ਉਹ ਇਹਨਾਂ ਨੂੰ ਓਇਡਾ ਨੂੰ ਐਂਟਰ ਨਹੀਂ ਕਰਨ ਦੇਣਾ ਚਾਹੁੰਦੇ। ਸਿੰਪਲੀ ਦੋਨੋਂ ਜਿਹੜੀਆਂ ਐਸੋਸੀਏਸ਼ਨਾਂ ਹੈਗੀਆਂ ਉਹਨਾਂ ਦੀ ਆਰਗੂਮੈਂਟ ਸੈਪਰੇਟ ਹੈਗੀ ਆ। ਸੋ ਦੇਖਣ ਵਾਲਾ ਟਾਈਮ ਇਹ ਆ ਕਿ ਜਿਹੜੀ ਕਿਉਂਕਿ ਅਜੇ ਤੱਕ ਮੈਨੂੰ ਉਹਦਾ ਜਿਹੜਾ ਕਲੌਜ਼ ਹੈਗਾ ਆ ਡੋਰਮੈਂਟ ਕਾਮਰਸ ਕਲੌਜ਼ ਹੈਗਾ ਉਹਨੂੰ ਮੈਂ ਚੰਗੀ ਤਰੀਕੇ ਨਾਲ ਪੜ੍ਹਿਆ ਨਹੀਂ ਅਜੇ, ਪਰ ਡੈਫੀਨੇਟਲੀ ਉਹਨੂੰ ਪੜ੍ਹ ਕੇ ਦੇਖਦੇ ਆ ਕਿ ਉਹਦੇ ਵਿੱਚ ਕੀ ਜਿਹੜੇ ਓਇਡਾ ਵਾਲੇ ਆ ਉਹ ਕੀ ਚਾਹੁੰਦੇ ਹੈਗੇ ਆ। ਬਟ ਜਿਹੜੀ ਆਪਾਂ ਨੂੰ ਪਤਾ ਹੀ ਆ CTA ਵੱਲੋਂ ਜੋ ਚੱਲ ਰਿਹਾ ਸੀਗਾ ਉਹਦੀ ਆਪਾਂ ਨੂੰ ਜਿਹੜੀ ਆ ਐਗਜ਼ਾਮਸ਼ਨ ਸੀਗੀ ਜਾਂ ਜਿਹੜੀ ਇੰਜੰਕਸ਼ਨ ਲੱਗੀ ਸੀ ਉਹ ਚੱਕੀ ਗਈ ਸੀਗੀ। ਸੋ ਇਸ ਕਰਕੇ ਹੁਣ ਥੋੜਾ ਟਫ ਲੱਗਦਾ ਆ, ਬਟ ਅਗੇਨ ਇਹੀ ਚੀਜ਼ ਜਿਹੜੀ ਆ ਫਿਰ ਤੋਂ ਸੁਰਖੀਆਂ ਚ ਆਈ ਆ। AB5 ਨੂੰ ਲੈ ਕੇ ਕੁਝ ਹੋਰ ਅਪਡੇਟਸ ਜਿਹੜੀਆਂ ਉਹ ਆਈਆਂ ਹੈਗੀਆਂ ਆ। ਇਹ ਮਸਲਾ ਲੱਗਦਾ ਨਹੀਂ ਅਜੇ ਕਿਤੇ ਜਲਦੀ ਠੰਡਾ ਹੋਊਗਾ। ਬਿਲਕੁਲ AB5 ਦੇ ਵਿੱਚ ਨਾ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ, ਕਿਉਂਕਿ ਜਿਹੜੀ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਸੀ ਉਹਨਾਂ ਦੇ ਵੱਲੋਂ ਜਿਹੜਾ ਇਹ ਫਾਈਟ ਕੀਤਾ ਗਿਆ ਆ, ਉਹ ਕੀਤਾ ਗਿਆ ਇੱਕ ਜਿਹੜਾ 4FA ਲਾ ਜਿਹੜਾ ਹੈਗਾ ਉਹਦੇ ਉੱਤੇ F4A ਜੀ। ਸੋ ਉਹਨੂੰ ਬੇਸਿਸ ਰੱਖ ਕੇ ਇਹਦੇ ਤੇ ਫਾਈਟ ਕੀਤੀ ਗਈ ਸੀਗੀ। ਤੇ 2021 ਦੇ ਵਿੱਚ ਟਰਾਈ ਕੀਤੀ ਸੀਗੀ ਓਇਡਾ ਨੇ ਇਹਦੇ ਵਿੱਚ ਇੰਟਰਵੀਨ ਕਰਨ ਦੀ। ਡਿਫਰੈਂਟ ਆਰਗੂਮੈਂਟ ਸੀ, ਡਿਫਰੈਂਟ ਬੇਸਿਸ ਦੇ ਉੱਤੇ ਆਰਗੂਮੈਂਟ ਸੀਗੀ। ਉਹਨਾਂ ਦੇ ਵੱਲੋਂ ਜਿਹੜਾ ਹੈਗਾ ਉਹ ਹੈਗਾ ਡੋਰਮੈਂਟ ਕਾਮਰਸ ਕਲੌਜ਼, ਜਿਹੜਾ ਉਹਦੇ ਉੱਤੇ ਗੱਲ ਉਹਨਾਂ ਨੇ ਕਰਨੀ ਚਾਹੀ ਸੀਗੀ। ਪਰ ਉੱਥੇ 2021 ਦੇ ਵਿੱਚ ਜਿਹੜੀ ਉਹਨਾਂ ਨੇ ਸੌਟ ਕੀਤੀ ਸੀਗੀ ਕਿ ਅਸੀਂ ਇੰਟਰਵੀਨ ਕਰਨਾ ਕੇਸ ਦੇ ਵਿੱਚ, ਉਹ ਡਿਨਾਈ ਕਰ ਦਿੱਤਾ ਸੀਗਾ ਕੋਰਟ ਨੇ ਉਦੋਂ। ਤੇ ਹੁਣ ਆਣ ਕੇ ਫਿਰ ਦੁਬਾਰਾ ਉਹਨਾਂ ਨੇ ਟਰਾਈ ਕਰ ਰਹੇ ਕਿ ਜੇ ਇਹਦੇ ਵਿੱਚ ਉਹਨਾਂ ਨੂੰ ਮਤਲਬ ਕਿ ਐਂਟਰੀ ਦਿੱਤੀ ਜਾਵੇ ਇਸ ਕੇਸ ਦੇ ਵਿੱਚ, ਜਿਹੜੀ ਕਿ ਕੋਰਟ ਵੱਲੋਂ ਪਹਿਲਾਂ ਹੀ ਡਿਨਾਈ ਕੀਤੀ ਜਾ ਚੁੱਕੀ ਆ। ਤੇ ਹੁਣ ਵੀ ਜਿਹੜਾ ਸਟੇਟ ਆਫ ਕੈਲੀਫੋਰਨੀਆ ਹੈ ਉਹਨਾਂ ਨੇ ਆਪਣਾ ਮੋਸ਼ਨ ਦਾਖਲ ਕਰਦੇ ਕਿਹਾ ਕਿ ਬਹੁਤ ਲੇਟ ਹੋ ਚੁੱਕਾ ਆ, ਵੀ ਜਿਹੜੀ ਟਾਈਮ ਗਾਈਡਲਾਈਨ ਹੁੰਦੀ ਆ ਉਹ ਵੀ ਐਕਸਪਾਇਰ ਹੋ ਚੁੱਕੀ ਆ। ਤੇ ਉਸਦੇ ਨਾਲ ਜਿਹੜਾ ਆ ਕਿ ਹੁਣ ਇਹਦਾ ਫੈਸਲਾ ਜਿਹੜਾ ਆ ਉਹ ਇੱਕ ਤਰਫਾ ਹੋਇਆ ਆ। ਪਰ ਡੈਫੀਨੇਟਲੀ ਜਿਹੜੀ ਹੁਣ ਅੱਗੇ ਕੰਮ ਚੱਲਣਾ ਹੈਗਾ ਉਹਦੇ ਵਿੱਚ ਉਹ ਇਹਨਾਂ ਨੂੰ ਓਇਡਾ ਨੂੰ ਐਂਟਰ ਨਹੀਂ ਕਰਨ ਦੇਣਾ ਚਾਹੁੰਦੇ। ਸਿੰਪਲੀ ਦੋਨੋਂ ਜਿਹੜੀਆਂ ਐਸੋਸੀਏਸ਼ਨਾਂ ਹੈਗੀਆਂ ਉਹਨਾਂ ਦੀ ਆਰਗੂਮੈਂਟ ਸੈਪਰੇਟ ਹੈਗੀ ਆ। ਸੋ ਦੇਖਣ ਵਾਲਾ ਟਾਈਮ ਇਹ ਆ ਕਿ ਜਿਹੜੀ ਕਿਉਂਕਿ ਅਜੇ ਤੱਕ ਮੈਨੂੰ ਉਹਦਾ ਜਿਹੜਾ ਕਲੌਜ਼ ਹੈਗਾ ਆ ਡੋਰਮੈਂਟ ਕਾਮਰਸ ਕਲੌਜ਼ ਹੈਗਾ ਉਹਨੂੰ ਮੈਂ ਚੰਗੀ ਤਰੀਕੇ ਨਾਲ ਪੜ੍ਹਿਆ ਨਹੀਂ ਅਜੇ, ਪਰ ਡੈਫੀਨੇਟਲੀ ਉਹਨੂੰ ਪੜ੍ਹ ਕੇ ਦੇਖਦੇ ਆ ਕਿ ਉਹਦੇ ਵਿੱਚ ਕੀ ਜਿਹੜੇ ਓਇਡਾ ਵਾਲੇ ਆ ਉਹ ਕੀ ਚਾਹੁੰਦੇ ਹੈਗੇ ਆ। ਬਟ ਜਿਹੜੀ ਆਪਾਂ ਨੂੰ ਪਤਾ ਹੀ ਆ CTA ਵੱਲੋਂ ਜੋ ਚੱਲ ਰਿਹਾ ਸੀਗਾ ਉਹਦੀ ਆਪਾਂ ਨੂੰ ਜਿਹੜੀ ਆ ਐਗਜ਼ਾਮਸ਼ਨ ਸੀਗੀ ਜਾਂ ਜਿਹੜੀ ਇੰਜੰਕਸ਼ਨ ਲੱਗੀ ਸੀ ਉਹ ਚੱਕੀ ਗਈ ਸੀਗੀ। ਸੋ ਇਸ ਕਰਕੇ ਹੁਣ ਥੋੜਾ ਟਫ ਲੱਗਦਾ ਆ, ਬਟ ਅਗੇਨ ਇਹੀ ਚੀਜ਼ ਜਿਹੜੀ ਆ ਫਿਰ ਤੋਂ ਸੁਰਖੀਆਂ ਚ ਆਈ ਆ।